ਪੰਜਾਬੀ ਖੂਨ ਨੇ ਮਾਰਿਆ ਜੋਸ਼। ਜੋਸ਼ ਮਾਰਨਾ ਹੀ ਸੀ ਕਿਉਂਕਿ ਪੰਜਾਬ ਦੀ ਧਰਤੀ, ਪੰਜਾਬ ਦੀ ਮਿੱਟੀ ਵਿੱਚੋਂ ਉੱਠਿਆ ਖਮੀਰ ਹਮੇਸ਼ਾ ਆਪਣੇ ਜੋਸ਼ ਜਜ਼ਬੇ ਨਾਲ ਆਪਣਾ ਆਪ ਵਿਖਾਉਂਦਾ ਹੈ। ਬਾਲੀਵੁੱਡ ਇੰਡਸਟਰੀ ਦੇ ਦੋ ਬਹੁਤ ਵੱਡੇ ਥੰਮ ਸੰਜੇ ਦੱਤ ਔਰ ਅਕਸ਼ੇ ਕੁਮਾਰ ਦਿਲਜੀਤ ਦੋਸਾਂਝ ਵਾਸਤੇ ਬੋਲ ਪਏ। ਔਰ ਵੇਖੋ, ਇਹ ਬਹੁਤ ਚਾਅ ਦੀ ਗੱਲ ਹੈ ਜਿੱਥੇ ਕਿ ਕਹਿੰਦੇ ਨੇ ਸਿਆਣੇ ਕਿ ਔਖਾ ਵੇਲਾ ਜਾਂ ਕੜਾ ਵੇਲਾ ਜਾਂ ਕੋਈ ਐਸਾ ਜਦੋਂ ਬੰਦੇ ਦੇ ਕੋਈ ਭੀੜ ਬਣਦੀ ਹੈ ਤੇ ਸਾਰੀਆਂ ਚੀਜ਼ਾਂ ਨਿੱਤਰ ਕੇ ਸਾਹਮਣੇ ਆ ਜਾਂਦੀਆਂ। ਕੌਣ ਤੁਹਾਡੇ ਸੱਜਣ ਤੇ ਕੌਣ ਤੁਹਾਡੇ ਦੁਸ਼ਮਣ, ਸਭ ਕੁਝ ਨਿੱਤਰ ਜਾਂਦਾ ਹੈ। ਔਰ ਇਹ ਦਿਲਜੀਤ ਦੋਸਾਂਝ ਵਾਸਤੇ ਬੜੀ ਖੁਸ਼ਬਖਤੀ, ਉਹ ਵੀ ਬੜਾ ਖੁਸ਼ਬਖਤ ਬੰਦਾ ਹੈ। ਉਹਦੇ ਤੇ ਰੱਬ ਦੀ ਮਿਹਰ ਹੈ ਔਰ ਕਿਸਮਤ ਉਹਦੇ ਤੇ ਮਿਹਰਬਾਨ ਹੈ। ਇੱਥੇ ਉਹਨੂੰ ਪਤਾ ਲੱਗ ਗਿਆ ਕਿ ਕੌਣ ਉਹਦੇ ਖਿਲਾਫ ਨੇ ਔਰ ਕੌਣ ਉਹਦੇ ਹੱਕ 'ਚ ਨੇ। ਜਿਵੇਂ ਕਿ ਪਿਛਲੇ ਬਹੁਤ ਸਾਰੇ ਦਿਨਾਂ ਦੇ ਵਿੱਚ ਪੰਜਾਬੀ ਪਿਆਰੇ ਪੰਜਾਬੀ ਕਲਾਕਾਰ, ਵੱਡੇ ਵੱਡੇ ਕਲਾਕਾਰ ਜਿਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਹੱਕ 'ਚ ਆ ਕੇ, ਫੇਵਰ 'ਚ ਆ ਕੇ ਬਿਆਨ ਦਿੱਤੇ, ਉੱਥੇ ਹੀ ਹੁਣ ਜਨਾਬ ਸੰਜੇ ਦੱਤ ਨੇ, ਕਿਉਂਕਿ ਪੰਜਾਬੀ ਖੂਨ ਬੋਲ ਪਿਆ, ਸੰਜੇ ਦੱਤ ਨੇ ਬਿਆਨ ਦਿੱਤਾ ਹੈ ਕਿ ਮੈਂ ਦਿਲਜੀਤ ਦੋਸਾਂਝ ਦੇ ਨਾਲ ਆ ਔਰ ਜੋ ਵੀ ਵਿਤਕਰਾ ਹੋ ਰਿਹਾ ਹੈ, ਜਿਸ ਤਰ੍ਹਾਂ ਵੀ ਹੋ ਰਿਹਾ ਹੈ, ਇਹ ਨਹੀਂ ਹੋਣਾ ਚਾਹੀਦਾ। ਦਿਲਜੀਤ ਇੱਕ ਬਹੁਤ ਸੋਹਣਾ ਕਲਾਕਾਰ ਹੈ। ਇਹਦੇ ਨਾਲ ਹੀ ਸਾਨੂੰ ਜਨਾਬ ਨਜ਼ਰ ਆਉਂਦੇ ਨੇ ਅਕਸ਼ੇ ਕੁਮਾਰ, ਫਿਲਮਾਂ ਦੇ ਬਾਦਸ਼ਾਹ। ਉਹਨਾਂ ਦੀਆਂ ਫਿਲਮਾਂ ਸਭ ਤੋਂ ਜ਼ਿਆਦਾ ਔਰ ਕਮਾਲ ਆਉਂਦੀਆਂ, ਬਹੁਤ ਸੋਹਣਾ ਬਿਜ਼ਨਸ ਕਰਦੀਆਂ ਨੇ। ਅਕਸ਼ੇ ਕੁਮਾਰ ਨੇ ਵੀ ਬਹੁਤ ਬੰਦਿਆਈ ਵਾਲੀ ਗੱਲ ਕੀਤੀ ਹੈ, ਰੱਬ ਲੋਕਾਂ ਵਾਲੀ, ਫਕੀਰੀ ਵਾਲੀ ਕਿ ਸਾਰਿਆਂ ਮਰ ਜਾਣਾ, ਰਹਿਣਾ ਕਿੰਨੇ ਆ? ਕਿਉਂ ਨਫ਼ਰਤਾਂ ਵੰਡਦੇ ਹੋ? ਕਿਉਂ ਨਫ਼ਰਤਾਂ ਦੇ ਕੰਢੇ ਖਿਲਾਰਦੇ ਹੋ? ਮੁਹੱਬਤ ਕਰੋ, ਪਿਆਰ ਕਰੋ, ਕਿਉਂਕਿ ਦਿਲਜੀਤ ਦੋਸਾਂਝ ਇੱਕ ਪਿਆਰ ਕਰਨ ਵਾਲਾ, ਮੁਹੱਬਤ ਕਰਨ ਵਾਲਾ ਹੈ। ਉਹਦੇ ਨਾਲ ਜਿਹਨੇ ਨਫ਼ਰਤ ਕਰਨੀ ਹੈ, ਆਪਣੀ ਝੋਲੀ ਆਪ ਕੰਢਿਆਂ ਨਾਲ ਭਰਨੀ ਹੈ। ਲਿਹਾਜ਼ਾ ਦਿਲਜੀਤ ਵਰਗਾ ਪਿਆਰਾ ਬੰਦਾ, ਉਹਦੇ ਨਾਲ ਪਿਆਰ ਕਰੋ। ਔਰ ਇਸੇ ਗੱਲ ਤੇ ਅਕਸ਼ੇ ਨੇ ਕਿਹਾ ਕਿ ਮੈਂ ਦਿਲਜੀਤ ਦੇ ਨਾਲ ਖਲੋਤਾ ਹਾਂ। ਦਿਲਜੀਤ ਦੇ ਉੱਤੇ ਕਿਸੇ ਕਿਸਮ ਦੀ ਪਾਬੰਦੀ, ਕਿਸੇ ਕਿਸਮ ਦਾ ਉਹਦੇ ਤੇ ਇਲਜ਼ਾਮ ਮੈਂ ਨਹੀਂ ਮੰਨਦਾ। ਇੱਥੇ ਟਕਪੂੰਜੀਏ ਔਰ ਭੜਪੂੰਜੇ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਨਾਮਾ ਚਾਹੀਦਾ ਹੈ ਕਿਸੇ ਵਾਲੇ ਨਾਲ ਵੀ, ਉਹ ਜਿਵੇਂ ਕਹਿੰਦੇ ਹਮ ਤਾਲਿਬੇ ਸ਼ੌਹਰਤ ਹੈ, ਹਮੇਂ ਨੰਗ ਸੇ ਕਿਆ, ਬਦਨਾਮ ਜੋ ਹੋਗੇ ਤਾਂ ਕਿਆ ਨਾਮ ਨਾ ਹੋਗਾ। ਐਵੇਂ ਹੀ ਵਿੱਚ ਛੁੱਡੀਆਂ ਵੱਢ ਕੇ ਤੇ ਗੱਲਾਂ ਕਰਕੇ ਸਿਰਫ ਆਪਣਾ ਨਾਂ ਬਣਾਉਣਾ ਚਾਹੁੰਦੇ ਨੇ। ਤੇ ਤੁਸੀਂ ਚੰਗੀ ਗੱਲ ਕਰਕੇ ਵੀ ਨਾ ਬਣਾ ਸਕਦੇ ਹੋ। ਉਹ ਸੋਚੋ ਤੇ ਸਹੀ, ਐਨਰਜੀ ਤੇ ਉਹੀ ਹੀ ਹੈ। ਤੁਸੀਂ ਪੋਜ਼ਿਟਿਵ ਯੂਜ਼ ਕਰ ਲਓ, ਨੈਗੇਟਿਵ ਕਰ ਲਵੋ। ਇੱਕ ਫਰੋਡੀਆ ਆਪਣੀ ਐਨਰਜੀ ਨੈਗੇਟਿਵ ਇਸਤੇਮਾਲ ਕਰਕੇ ਫਰੋਡ ਕਰ ਲੈਂਦਾ ਹੈ। ਔਰ ਇੱਕ ਚੰਗਾ ਬੰਦਾ, ਸੋਹਣਾ ਬੰਦਾ, ਸੁੱਚਾ ਬੰਦਾ, ਉਹ ਉਸੇ ਐਨਰਜੀ ਨੂੰ ਪੋਜ਼ਿਟਿਵ ਯੂਜ਼ ਕਰਦਾ ਹੈ ਭਲੇ ਵਾਸਤੇ, ਔਰ ਉਨਾ ਹੀ ਨਾਵਾਂ ਵੀ ਖੱਟਦਾ। ਔਰ ਜੋ ਉਹਨੇ ਨੈਗੇਟਿਵ ਚੋਂ ਖੱਟਿਆ ਉਹਦੇ ਨਾਲੋਂ ਸੋਹਣਾ ਤੇ ਚੰਗਾ ਕੱਢਦਾ। ਲੇਕਿਨ ਨੇਚਰ ਕੈਨੋਟ ਬੀ ਚੇਂਜ। ਜਿਹੜੇ ਭੈੜੇ ਜਿਨ੍ਹਾਂ ਵਿੱਚ ਆ ਗਈ ਹੈ ਚਿਪ ਲੱਗ ਕੇ, ਉਹਨਾਂ ਨੈਗੇਟਿਵ ਹੀ ਰਹਿਣਾ। ਜਿਹੜੇ ਪੋਜ਼ਿਟਿਵ ਨੇ ਉਹਨਾਂ ਪੋਜ਼ਿਟਿਵ ਹੀ ਰਹਿਣਾ। ਇਹਦੇ ਨਾਲ ਹੀ ਮੈਂ ਪਿਆਰੇ ਇੱਕ ਹੋਰ ਸਾਡੇ ਪਿਆਰੇ ਕਲਾਕਾਰ, ਸੋਹਣੇ ਕਲਾਕਾਰ ਕਪਿਲ ਸ਼ਰਮਾ ਦੇ ਜਿਹੜਾ ਰੈਸਟੋਰੈਂਟ ਤੇ ਕੈਪਸ ਕੈਫੇ ਦੇ ਉੱਤੇ ਅਟੈਕ ਹੋਇਆ, ਉਹਦੇ ਵੱਲੋਂ ਸਟੇਟਮੈਂਟ, ਖਾਲਸਾ ਮੂਵਮੈਂਟ ਵੱਲੋਂ ਸਟੇਟਮੈਂਟ ਆ ਗਈ ਹੈ ਕਿ ਅਸੀਂ ਬਿਲਕੁਲ ਉਹਦੇ ਤੇ ਅਟੈਕ ਨਹੀਂ ਕੀਤਾ, ਸਾਨੂੰ ਕੋਈ ਕਪਿਲ ਸ਼ਰਮਾ ਦੇ ਨਾਲ ਗਰਜ ਨਹੀਂ ਹੈ। ਇਹ ਉਹਨਾਂ ਨੇ ਕਿਹਾ, ਉਹਨਾਂ ਦੇ ਬਕੌਲ ਕਿ ਇੰਡੀਅਨ ਜਿਹੜੀ ਗਵਰਨਮੈਂਟ ਹੈ ਜਾਂ ਇੰਡੀਅਨ ਏਜੰਸੀਜ਼ ਨੇ, ਉਹਨਾਂ ਨੇ ਪੰਜਾਬੀਆਂ ਦੇ ਵਿੱਚ ਪਾੜ ਪਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਹੈ। ਕਿਉਂਕਿ ਇਸ ਵੇਲੇ ਕੈਨੇਡਾ ਦੇ ਵਿੱਚ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਇੱਕ ਅੱਛੀ ਪੋਜੀਸ਼ਨ ਵਿੱਚ ਹੈ, ਆਪਣੀ ਗੱਲ ਮਨਵਾਉਣ ਦੀ ਪੋਜੀਸ਼ਨ ਵਿੱਚ ਹੈ। ਤੇ ਉਹਦੇ 'ਚ ਹਰ ਤਰ੍ਹਾਂ ਦੇ ਲੋਕ ਮੌਜੂਦ ਨੇ, ਹਰ ਕਬੀਲ ਦੇ ਲੋਕ ਮੌਜੂਦ ਨੇ, ਹਰ ਪਾਰਟੀ ਦੇ, ਹਰ ਸੋਚ ਦੇ ਲੋਕ ਮੌਜੂਦ ਨੇ। ਲਿਹਾਜ਼ਾ ਕਪਿਲ ਸ਼ਰਮਾ ਵਾਸਤੇ ਮੈਂ ਪਹਿਲੇ ਵੀ ਇਹ ਗੱਲ ਕੀਤੀ ਸੀ, ਪਹਿਲੇ ਵਲੌਗ ਵਿੱਚ ਵੀ, ਕਿ ਕਪਿਲ ਸ਼ਰਮਾ ਦੇ ਨਾਲ ਤੇ ਕੋਈ ਨਫ਼ਰਤ ਨਹੀਂ ਕਰ ਸਕਦਾ। ਬਹੁਤ ਪਿਆਰਾ ਇਨਸਾਨ ਹੈ, ਪਿਆਰ ਕਰਨ ਵਾਲਾ। ਲਿਹਾਜ਼ਾ ਉਹਦੀ ਮੁਹੱਬਤ ਜਿਹੜੀ ਹੈ ਉਹ ਜ਼ਿੰਦਾਬਾਦ ਹੈ, ਉਹਨੂੰ ਕਦੀ ਵੀ ਨੁਕਸਾਨ ਨਹੀਂ ਹੋ ਸਕਦਾ। ਸੋ ਅੱਜ ਜਿਨ੍ਹਾਂ ਦਾ ਨਾਂ ਲੈ ਰਿਹਾ ਸੀ ਉਹਨਾਂ ਵੱਲੋਂ ਬਾਕਾਇਦਾ ਸਟੇਟਮੈਂਟ ਸਾਹਮਣੇ ਆ ਗਈ ਹੈ ਪੰਨੂ ਸਾਹਿਬ ਵੱਲੋਂ ਕਿ ਜੀ ਅਸੀਂ ਬਿਲਕੁਲ ਇਹਦੇ ਵਿੱਚ ਮੁਲਵਸ ਨਹੀਂ ਹਾਂ ਔਰ ਨਾ ਹੀ ਸਾਡਾ ਕੋਈ ਇਸ ਤਰ੍ਹਾਂ ਦਾ ਇਰਾਦਾ ਹੈ ਜਾਂ ਜ਼ਹਨ ਹੈ। ਅਸੀਂ ਬਿਲਕੁਲ ਇਸ ਮਾਮਲੇ
ਤੋਂ ਦੂਰ ਆ। ਲਿਹਾਜ਼ਾ ਹੁਣ ਗੱਲ ਸਿੱਧੀ ਹੋ ਰਹੀ ਹੈ ਕਿ ਵੇਖੋ ਕਿੱਥੇ ਜਾ ਕੇ ਪੰਜਾਬੀ ਕਲਾਕਾਰਾਂ ਦੇ ਖਿਲਾਫ, ਪੰਜਾਬੀਅਤ ਦੇ ਖਿਲਾਫ, ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ ਹੋ ਰਹੀ ਹੈ। ਲਿਹਾਜ਼ਾ ਪੰਜਾਬੀਓ ਹੁਸ਼ਿਆਰਬਾਜ਼। ਮੈਂ ਫਿਰ ਇਹੀ ਕਹਾਂਗਾ ਕਿ ਪੂਰੀ ਦੁਨੀਆ 'ਚ ਤੁਸੀਂ ਇਕਮੁੱਠ ਹੋ ਤੇ ਤੁਹਾਡਾ ਡੰਕਾ ਵੀ ਵੱਜਦਾ ਹੈ, ਤੁਹਾਡਾ ਝੰਡਾ ਵੀ ਝੂਲਦਾ ਹੈ ਔਰ ਤੁਹਾਡਾ ਨਾਂ ਹੀ ਕਾਫੀ ਹੈ। ਜਿਉਂਦੇ ਰਹੋ।